साहब बहादुर दी करदे आ। साहब बहादुर हुणी अपने थाने च चोरी करदे काबू कर लिया जी। ਇਹ ਥਾਣਾ ਸਦਰ ਅਹਿਮਦਗੜ੍ਹ ਦੇ ਵਿੱਚ ਕਹਿੰਦੇ ਆ ਕਿ ਇੱਕ ਥਾਣੇਦਾਰ ਨੂੰ ਮਾਲਖਾਨੇ ਚੋਂ ਨਗਦੀ ਚੋਰੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਤੇ ਅਮਾਨਤੀ ਰਕਮ ਜਿਹੜੀ ਹੁੰਦੀ ਹੈ ਉਹਦੇ ਵਿੱਚੋਂ 52,000 ਰੁਪਏ ਚੋਰੀ ਕਰਨ ਤੇ ਸਾਥੀ ਮੁਲਾਜ਼ਮਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲੱਗਾ, ਕਿਉਂਕਿ ਜਿਹੜਾ ਮਾਲਖਾਨੇ ਦਾ ਇੰਚਾਰਜ ਸੀਗਾ ਮੁੱਖ ਮੁਨਸ਼ੀ, ਉਹ ਗਿਆ ਸੀ ਕਿਤੇ ਟ੍ਰੇਨਿੰਗ ਤੇ ਇਹਨੇ ਮੌਕਾ ਵੇਖ ਕੇ ਚੋਰੀ ਨੂੰ ਅੰਜਾਮ ਦੇ ਦਿੱਤਾ। ਹੁਣ ਜਦੋਂ 14 ਜੂਨ ਨੂੰ ਵਾਪਸ ਆਇਆ, ਉਹਨੇ ਦੇਖਿਆ ਤੇ ਅਲਮਾਰੀ ਦੀਆਂ ਚਾਬੀਆਂ ਨਹੀਂ ਮਿਲੀਆਂ, ਜਿਸ ਵਿੱਚ ਵੱਖ-ਵੱਖ ਕੇਸਾਂ ਨਾਲ ਸੰਬੰਧਿਤ ਫਾਈਲਾਂ ਵੀ ਹੁੰਦੀਆਂ। ਜਦੋਂ ਮੁਨਸ਼ੀ ਨੇ ਅਲਮਾਰੀ ਖੋਲੀ ਤਾਂ ਉਹਦੇ ਵਿੱਚ ਡਰੱਗ ਮਨੀ ਦੇ ਇਹ ਪੈਸੇ ਜਿਹੜੇ ਪਏ ਸੀਗੇ ਤੇ ਮਤਲਬ ਕਿ 42,000 ਇੱਕ ਤੇ 10,000 ਇੱਕ ਉਹ ਗਾਇਬ ਸੀਗੇ। ਤੇ ਜਦੋਂ ਫਿਰ ਉਹਨਾਂ ਨੇ ਸੀਸੀਟੀਵੀ, ਕਿਉਂਕਿ ਅੱਜ ਕੱਲ ਥਾਣਿਆਂ 'ਚ ਸੀਸੀਟੀਵੀ ਲੱਗੇ ਆ, ਇਹ ਕੁਝ ਥਾਣੇਦਾਰ ਜਿਹੜੇ ਆ ਮੈਨੂੰ ਲੱਗਦਾ ਪੁਰਾਣੇ ਜ਼ਮਾਨੇ ਵਾਲੇ ਉਸੇ ਚੱਕਰ 'ਚ ਹੀ ਚੱਲੀ ਜਾਂਦੇ ਆ, ਤਾਂ ਉਦੋਂ ਤੇ ਉੱਥੇ ਜਿਹੜੀ ਕੋਈ ਸਵਾਰੀ ਕੋਈ ਖੜੀ ਹੁੰਦੀ ਸੀ, ਵਾਹਨ ਖੜੇ ਹੁੰਦੇ ਸੀ, ਉਹਨਾਂ 'ਚੋਂ ਵੀ ਤੇਲ ਕੱਢ ਲਿਆ ਜਾਂਦਾ ਸੀ। ਅੱਜ ਕੱਲ ਸੀਸੀਟੀਵੀ ਕੈਮਰੇ ਲੱਗੇ ਆ, ਇਹੋ ਜਿਹੀ ਹਰਕਤ ਨਾਲ ਦੀ ਨਾਲ ਕੈਦ ਹੋ ਜਾਂਦੀ ਆ। ਤਾਂ ਜਦ ਫਿਰ ਬਈ ਉਹਨਾਂ ਦੇਖਿਆ ਤੇ ਕਮਾਲ ਦੀ ਗੱਲ ਇਹ ਹੋਈ ਕਿ ਥਾਣੇਦਾਰ ਹੀ ਚੋਰ ਨਿਕਲਿਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਸ਼ਰਮਿੰਦਗੀ ਹੈ ਪੁਲਿਸ ਵਾਸਤੇ, ਥਾਣੇ ਵਾਸਤੇ, ਕਿ ਇੱਕ ਥਾਣੇਦਾਰ ਜਿਹੜਾ ਕਿ ਇੱਕ ਵਧੀਆ ਰੈਂਕ ਹੁੰਦਾ ਥਾਣੇ ਦੇ ਵਿੱਚ, ਜਿੰਨੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਵਧੀਆ ਕਹਿ ਲਓ ਕਿ ਆਦਰਯੋਗ ਰੈਂਕ, ਉਹਦੇ ਤੇ ਬੈਠਾ ਕੋਈ ਅਧਿਕਾਰੀ ਕਰਮਚਾਰੀ ਇਸ ਤਰ੍ਹਾਂ ਦੀ ਹਰਕਤ ਕਰੇ ਤਾਂ ਫਿਰ ਬਹੁਤ ਮਾੜੀ ਗੱਲ ਆ। ਪਰ ਇਹ ਪੰਜਾਬ ਦੇ ਵਿੱਚ ਆਮ ਆ, ਮਾਲਖਾਨਿਆਂ 'ਚੋਂ ਬਥੇਰਾ ਕੁਛ ਚੋਰੀ ਹੋ ਜਾਂਦਾ ਹੈ। ਆ ਮੰਗਲ ਸਿੰਘ ਸੰਧੂ ਪਿੱਛੇ ਜੇ ਬਰੀ ਹੋਏ ਆ ਤੇ ਇਹਨਾਂ ਦਾ ਮੁਕੱਦਮਾ ਚਲੋ ਉਹ ਤੇ ਬਰੀ ਹੋ ਗਿਆ, ਪਰ ਜਿਹੜਾ ਇਹਨਾਂ ਦੇ ਘਰੋਂ ਮਾਲ ਪੱਤਾ ਬਰਾਮਦ ਹੋਇਆ ਸੀ, ਜਾਨੀ ਕੋਈ ਨਗਦੀ, ਡਾਲਰ, ਸੋਨਾ ਵਗੈਰਾ, ਉਹ ਗਾਇਬ ਹੋ ਗਿਆ ਸੀ ਇੱਥੇ ਰਾਮਾ ਮੰਡੀ ਥਾਣੇ ਦੇ ਵਿੱਚੋਂ। साहब बहादुर दी करदे आ। साहब बहादुर हुणी अपने थाने च चोरी करदे काबू कर लिया जी। ਇਹ ਥਾਣਾ ਸਦਰ ਅਹਿਮਦਗੜ੍ਹ ਦੇ ਵਿੱਚ ਕਹਿੰਦੇ ਆ ਕਿ ਇੱਕ ਥਾਣੇਦਾਰ ਨੂੰ ਮਾਲਖਾਨੇ ਚੋਂ ਨਗਦੀ ਚੋਰੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਤੇ ਅਮਾਨਤੀ ਰਕਮ ਜਿਹੜੀ ਹੁੰਦੀ ਹੈ ਉਹਦੇ ਵਿੱਚੋਂ 52,000 ਰੁਪਏ ਚੋਰੀ ਕਰਨ ਤੇ ਸਾਥੀ ਮੁਲਾਜ਼ਮਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲੱਗਾ, ਕਿਉਂਕਿ ਜਿਹੜਾ ਮਾਲਖਾਨੇ ਦਾ ਇੰਚਾਰਜ ਸੀਗਾ ਮੁੱਖ ਮੁਨਸ਼ੀ, ਉਹ ਗਿਆ ਸੀ ਕਿਤੇ ਟ੍ਰੇਨਿੰਗ ਤੇ ਇਹਨੇ ਮੌਕਾ ਵੇਖ ਕੇ ਚੋਰੀ ਨੂੰ ਅੰਜਾਮ ਦੇ ਦਿੱਤਾ। ਹੁਣ ਜਦੋਂ 14 ਜੂਨ ਨੂੰ ਵਾਪਸ ਆਇਆ, ਉਹਨੇ ਦੇਖਿਆ ਤੇ ਅਲਮਾਰੀ ਦੀਆਂ ਚਾਬੀਆਂ ਨਹੀਂ ਮਿਲੀਆਂ, ਜਿਸ ਵਿੱਚ ਵੱਖ-ਵੱਖ ਕੇਸਾਂ ਨਾਲ ਸੰਬੰਧਿਤ ਫਾਈਲਾਂ ਵੀ ਹੁੰਦੀਆਂ। ਜਦੋਂ ਮੁਨਸ਼ੀ ਨੇ ਅਲਮਾਰੀ ਖੋਲੀ ਤਾਂ ਉਹਦੇ ਵਿੱਚ ਡਰੱਗ ਮਨੀ ਦੇ ਇਹ ਪੈਸੇ ਜਿਹੜੇ ਪਏ ਸੀਗੇ ਤੇ ਮਤਲਬ ਕਿ 42,000 ਇੱਕ ਤੇ 10,000 ਇੱਕ ਉਹ ਗਾਇਬ ਸੀਗੇ। ਤੇ ਜਦੋਂ ਫਿਰ ਉਹਨਾਂ ਨੇ ਸੀਸੀਟੀਵੀ, ਕਿਉਂਕਿ ਅੱਜ ਕੱਲ ਥਾਣਿਆਂ 'ਚ ਸੀਸੀਟੀਵੀ ਲੱਗੇ ਆ, ਇਹ ਕੁਝ ਥਾਣੇਦਾਰ ਜਿਹੜੇ ਆ ਮੈਨੂੰ ਲੱਗਦਾ ਪੁਰਾਣੇ ਜ਼ਮਾਨੇ ਵਾਲੇ ਉਸੇ ਚੱਕਰ 'ਚ ਹੀ ਚੱਲੀ ਜਾਂਦੇ ਆ, ਤਾਂ ਉਦੋਂ ਤੇ ਉੱਥੇ ਜਿਹੜੀ ਕੋਈ ਸਵਾਰੀ ਕੋਈ ਖੜੀ ਹੁੰਦੀ ਸੀ, ਵਾਹਨ ਖੜੇ ਹੁੰਦੇ ਸੀ, ਉਹਨਾਂ 'ਚੋਂ ਵੀ ਤੇਲ ਕੱਢ ਲਿਆ ਜਾਂਦਾ ਸੀ। ਅੱਜ ਕੱਲ ਸੀਸੀਟੀਵੀ ਕੈਮਰੇ ਲੱਗੇ ਆ, ਇਹੋ ਜਿਹੀ ਹਰਕਤ ਨਾਲ ਦੀ ਨਾਲ ਕੈਦ ਹੋ ਜਾਂਦੀ ਆ। ਤਾਂ ਜਦ ਫਿਰ ਬਈ ਉਹਨਾਂ ਦੇਖਿਆ ਤੇ ਕਮਾਲ ਦੀ ਗੱਲ ਇਹ ਹੋਈ ਕਿ ਥਾਣੇਦਾਰ ਹੀ ਚੋਰ ਨਿਕਲਿਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਸ਼ਰਮਿੰਦਗੀ ਹੈ ਪੁਲਿਸ ਵਾਸਤੇ, ਥਾਣੇ ਵਾਸਤੇ, ਕਿ ਇੱਕ ਥਾਣੇਦਾਰ ਜਿਹੜਾ ਕਿ ਇੱਕ ਵਧੀਆ ਰੈਂਕ ਹੁੰਦਾ ਥਾਣੇ ਦੇ ਵਿੱਚ, ਜਿੰਨੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਵਧੀਆ ਕਹਿ ਲਓ ਕਿ ਆਦਰਯੋਗ ਰੈਂਕ, ਉਹਦੇ ਤੇ ਬੈਠਾ ਕੋਈ ਅਧਿਕਾਰੀ ਕਰਮਚਾਰੀ ਇਸ ਤਰ੍ਹਾਂ ਦੀ ਹਰਕਤ ਕਰੇ ਤਾਂ ਫਿਰ ਬਹੁਤ ਮਾੜੀ ਗੱਲ ਆ। ਪਰ ਇਹ ਪੰਜਾਬ ਦੇ ਵਿੱਚ ਆਮ ਆ, ਮਾਲਖਾਨਿਆਂ 'ਚੋਂ ਬਥੇਰਾ ਕੁਛ ਚੋਰੀ ਹੋ ਜਾਂਦਾ ਹੈ। ਆ ਮੰਗਲ ਸਿੰਘ ਸੰਧੂ ਪਿੱਛੇ ਜੇ ਬਰੀ ਹੋਏ ਆ ਤੇ ਇਹਨਾਂ ਦਾ ਮੁਕੱਦਮਾ ਚਲੋ ਉਹ ਤੇ ਬਰੀ ਹੋ ਗਿਆ, ਪਰ ਜਿਹੜਾ ਇਹਨਾਂ ਦੇ ਘਰੋਂ ਮਾਲ ਪੱਤਾ ਬਰਾਮਦ ਹੋਇਆ ਸੀ, ਜਾਨੀ ਕੋਈ ਨਗਦੀ, ਡਾਲਰ, ਸੋਨਾ ਵਗੈਰਾ, ਉਹ ਗਾਇਬ ਹੋ ਗਿਆ ਸੀ ਇੱਥੇ ਰਾਮਾ ਮੰਡੀ ਥਾਣੇ ਦੇ ਵਿੱਚੋਂ।